ਤੁਸੀਂ ਕਿੱਦਾਂ ਵੇਖਦੇ ਹੋ ਇੰਨੀ ਜਿਹੜੀ ਬਦਤਰੀਨ ਹਾਰ ਹੈ ਇੰਗਲਿਸ਼ ਟੀਮ ਦੀ? ਸਰ ਬਿਲਕੁਲ ਤੁਹਾਡੀ ਗੱਲ ਠੀਕ ਹੈ ਕਿ ਤੁਸੀਂ ਕਹਿ ਰਹੇ ਜੇ ਇਹਨਾਂ ਦੇ ਬੜੇ ਵੱਡੇ ਕ੍ਰਿਕਟਰ ਹੁੰਦੇ ਸਨ ਤੇ ਹੂੰ। ਇਹ ਇਹਨਾਂ ਦੇ ਜਿਹੜੇ ਸੀਨੀਅਰ ਕ੍ਰਿਕਟਰ ਨੇ ਉਹ ਹੀ ਦੱਸਦੇ ਪਏ ਨੇ ਔਰ ਆਪਣੀ ਟੀਮ ਨੂੰ ਤਨਕੀਦ ਦਾ ਨਿਸ਼ਾਨਾ ਬਣਾ ਰਹੇ ਨੇ। ਹੂੰ। ਉਹਨਾਂ ਦਾ ਕਹਿਣਾ ਹੈ ਕਿ ਸਾਡੀ ਇੰਗਲੈਂਡ ਟੀਮ ਨੇ ਬੇਸਬਾਲ ਕ੍ਰਿਕਟ ਯਾਨੀ ਕਿ ਮਾਡਰਨ ਜਿਹੜੀ ਕ੍ਰਿਕਟ ਹੈ ਉਹ ਖੇਲਣ ਦੇ ਵਿੱਚ ਮੁਕੰਮਲ ਤੌਰ ਪਰ ਸਾਡੀ ਟੀਮ ਨੇ ਆਪਣੀ ਹੀ ਜਿਹੜਾ ਹੈ ਉਹ ਕ੍ਰਿਕਟ ਦਾ ਬੇੜਾ ਗਰਕ ਕਰਤਾ ਹੈ। ਅਗਰ ਵੇਖਿਆ ਜਾਏ ਤਾਂ 100 ਸਾਲਾ ਤਾਰੀਖ ਹੈ ਜਿਵੇਂ ਪਾਕਿਸਤਾਨ ਤੇ ਭਾਰਤ ਦਾ ਮੁਕਾਬਲਾ ਹੁੰਦਾ ਹੈ ਔਰ ਰਵਾਇਤੀ ਹਰੀਫ ਹੁੰਦੇ ਨੇ, ਦੋਨਾਂ ਹੀ ਸ਼ੌਕੀਨਾਂ ਦੇ ਜਿਹੜੇ ਨੇ ਉਹ ਸਾਹ ਸਟਕੇ ਹੁੰਦੇ ਨੇ ਕਿ ਅੱਜ ਕਿਹੜੀ ਟੀਮ ਜਿੱਤਣ ਲੱਗੀ ਹੈ। ਇਸ ਤਰ੍ਹਾਂ ਜਦੋਂ ਅਸੀਂ ਇੰਗਲੈਂਡ ਤੇ ਆਸਟ੍ਰੇਲੀਆ ਦਾ ਵੇਖਦੇ ਹਾਂ, ਇਹਨਾਂ ਦਾ ਵੀ ਮੁਕਾਬਲਾ ਜਿਹੜਾ ਹੈ ਉਹ ਬੜਾ ਟਫ ਹੁੰਦਾ ਹੈ। ਲੇਕਿਨ ਅਗਰ ਪਿਛਲੀ ਦਫਾ ਦੇ ਦੇਖੋ ਔਰ ਇਸ ਦਫਾ ਦੇ ਸੀਰੀਜ਼ ਦੇਖੋ ਤੇ ਦੋ ਮੈਚ ਜਿਹੜਾ ਹੈ ਉਹ ਇੰਗਲੈਂਡ ਹਾਰ ਚੁੱਕਿਆ ਹੈ। ਅਗਰ ਤੁਸੀਂ ਇਹ ਤੇ ਥੋੜਾ ਜਿਹਾ ਨੋਟ ਡਾਊਨ ਕਰੋ ਤੇ ਦੇਖੋ ਕਿ ਇੰਨੇ ਤਾਂ ਟੋਟਲ ਜਿਹੜਾ ਦੋ ਸੀਰੀਜ਼ ਦੇ ਦੋ ਮੈਚਸ ਦੇ ਵਿੱਚ ਉਹ ਨਹੀਂ ਬਣਾ ਸਕੇ ਔਰ ਉਹਨਾਂ ਨੇ ਇੱਕ 500 ਤੋਂ ਪਲੱਸ ਰਨ ਜਿਹੜਾ ਬਣਾ ਕੇ ਤੇ ਉਹਨਾਂ ਨੇ ਇਹਨਾਂ ਨੂੰ ਟਫ ਟਾਈਮ ਦੇਤਾ ਹੈ। ਔਰ ਇਹਦੇ ਵਿੱਚ ਇੰਗਲੈਂਡ ਟੀਮ ਦੇ ਉੱਤੇ ਜਨਾਬ ਮਾਡਰਨ ਡੇ ਕ੍ਰਿਕਟ ਖੇਲਣ ਤੇ ਇਹਨਾਂ ਦੇ ਆਪਣੇ ਹੀ ਜਿਹੜੇ ਸੀਨੀਅਰ ਤੇ ਸਭ ਖਿਲਾੜੀ ਨੇ ਉਹ ਤਨਕੀਦ ਕਰਦੇ ਹੋਏ ਨਜ਼ਰ ਆ ਰਹੇ ਨੇ। ਉਹਨਾਂ ਦਾ ਇਹ ਕਹਿਣਾ ਹੈ ਕਿ ਇੰਗਲੈਂਡ ਟੀਮ ਜਿਹੜੀ ਹੈ ਹਮੇਸ਼ਾ ਜਿਹੜੀ ਪਿੱਛੇ ਜਾਂਦੀ ਹੋਈ ਨਜ਼ਰ ਆ ਰਹੀ। ਇਸੇ ਤਰ੍ਹਾਂ ਅਗਰ ਗੱਲ ਕੀਤੀ ਜਾਏ ਆਸਟ੍ਰੇਲੀਆ ਦੀ ਕ੍ਰਿਕਟ ਟੀਮ ਦੀ ਤੇ ਉਹਦੇ ਵਿੱਚ ਪੈਟ ਕਮਿੰਸ ਦੇ ਨਾ ਹੋਣ ਦੇ ਬਾਵਜੂਦ ਵੀ ਉਹ ਹਮੇਸ਼ਾ ਵਾਸਤੇ ਜਿਹੜਾ ਆਪਣਾ ਐਸਾ ਟਫ ਟਾਈਮ ਦਿੰਦੇ ਨੇ ਕਿ ਉਹ ਤੁਸੀਂ ਵੇਖ ਲਓ ਕਿ ਇੰਡੀਆ ਦੇ ਨਾਲ ਵੀ ਪਿਛਲੀ ਜਿਹੜੀ ਉਹਨਾਂ ਦੀ ਗਵਾਸਕਰ ਟਰਾਫੀ ਹੋਈ ਸੀ ਉਹਦੇ ਵਿੱਚ ਵੀ ਉਹਨਾਂ ਨੇ ਟਫ ਟਾਈਮ ਦਿੱਤਾ। ਉਹਨਾਂ ਦੇ ਸੀਨੀਅਰ ਕ੍ਰਿਕਟਰ ਨਹੀਂ ਸਨ, ਉਸ ਦੇ ਬਾਵਜੂਦ ਜਿਹੜਾ ਹੈ ਉਹਨਾਂ ਨੇ ਇੱਕ ਦਫਾ ਦੱਸਤਾ ਕਿ ਆਸਟ੍ਰੇਲੀਆ ਟੀਮ ਜਿਹੜੀ ਹੈ ਉਹ ਭਾਈ ਹਾਰਨ ਵਾਲੀ ਨਹੀਂ ਹੈ। ਇੱਥੇ ਅਗਰ ਗੱਲ ਕਰੀਏ ਅਸੀਂ ਇੰਗਲੈਂਡ ਟੀਮ ਦੀ ਤੇ ਇੰਗਲੈਂਡ ਟੀਮ ਦੀ ਜਿਹੜਾ ਉਹਦੇ ਵਿੱਚ ਆਰਚਰ ਦੇਖੋ ਕਿ ਕਦੋਂ ਦਾ ਇਹਨਾਂ ਦਾ ਬਿਹਤਰੀਨ ਇੱਕ ਬੌਲਰ ਸੀ, ਲੇਕਿਨ ਆਰਚਰ ਦੀ ਸਮਝ ਹੀ ਨਹੀਂ ਆਉਂਦੀ, ਕਿਤੇ ਉਹ ਇੱਕ ਦਫਾ ਤੇ ਹੈਰਾਨ ਕਰ ਦਿੰਦਾ ਤੇ ਕਿਤੇ ਉਹਦੀ ਪਰਫਾਰਮੈਂਸ ਜਿਹੜੀ ਉਹ ਦਿਖਾ ਰਹੇ ਸੀਗੇ ਸਮਿਥ ਦੇ ਅੱਗੇ। ਠੀਕ ਛੋਟਾ ਜਿਹਾ ਟਾਰਗੇਟ ਸੀਗਾ, ਫਿਰ ਵੀ ਉਹ ਲੜਦੇ ਪਏ ਸੀਗੇ। ਸਮਿਥ ਨੇ ਵੀ ਫਿਰ ਬੜਾ ਚੰਗੇ ਜਵਾਬ ਦਿੱਤੇ ਨੇ ਪਿੱਛੇ ਸ਼ਾਟਾਂ ਖੇਡ ਕੇ। ਤੇ ਤੁਸੀਂ ਸਮਝਦੇ ਹੋ ਇਹ ਕੋਈ ਐਗਰੈਸ਼ਨ ਦਿਖਾਣਾ ਚਾਹੀਦਾ ਜਦੋਂ ਤੁਹਾਡਾ ਸਕੋਰ ਹੀ 65 ਹੋਏ? ਉਹ ਸਰ ਤੁਸੀਂ ਇਹੀ ਤਾਂ ਗੱਲ ਹੈ ਨਾ, ਇਹੀ ਤਾਂ ਗੱਲ ਹੈ ਕਿ ਅਸੀਂ ਅਗਰ ਇਹਨੂੰ ਇਹ ਮਿਸਾਲ ਦਈਏ ਕਿ ਕੰਮ ਥੋੜੇ ਇਹਨਾਂ ਦੀਆਂ ਤੇ ਬੜਕਾਂ ਇਹਨਾਂ ਦੀਆਂ ਜ਼ਿਆਦਾ। ਉਹ ਬੜਕਾਂ ਜਿਹੜੇ ਖਿਲਾੜੀ ਮਾਰਦੇ ਨੇ ਉਹ ਤੁਹਾਡੇ ਸਾਹਮਣੇ ਹੀ ਨੇ, ਉਹ ਸਿਰਫ ਬੜਕਾਂ ਤੱਕ ਹੀ ਕੰਮ ਰਹਿ ਜਾਂਦਾ। ਜਦੋਂ ਕਿ ਅਸੀਂ ਗੱਲ ਕਰੀਏ ਆਸਟ੍ਰੇਲੀਆ ਦੀ ਟੀਮ ਦੀ ਤੇ ਆਸਟ੍ਰੇਲੀਆ ਦੀ ਟੀਮ ਬੜਕਾਂ ਨਾਲ ਨਹੀਂ ਬਲਕਿ ਮੈਦਾਨ ਦੇ ਵਿੱਚ ਉਹਨਾਂ ਦੇ ਖਿਲਾੜੀ ਪਰਫਾਰਮੈਂਸ ਕਰਕੇ ਦੱਸਦੇ ਨੇ ਕਿ ਇਹ ਵੇਖੋ ਅਸੀਂ ਇਸ ਤਰ੍ਹਾਂ ਦੀ ਪਰਫਾਰਮੈਂਸ ਦਿੰਦੇ ਹਾਂ। ਔਰ ਫਿਰ ਉਹਨਾਂ ਕੋਲ ਇਹ ਵੀ ਹੀਲੇ ਬਹਾਨੇ ਨਹੀਂ ਹੁੰਦੇ ਕਿ ਅੱਜ ਸਾਡਾ ਫਲਾਣਾ ਜੀ ਇੰਜਰਡ ਹੈ, ਅੱਜ ਸਾਡਾ ਫਲਾਣਾ ਪਲੇਅਰ ਨਹੀਂ ਹੈਗਾ। ਉਹ ਤੇ ਭਾਈ ਦੱਸਦੇ ਨੇ ਮੈਦਾਨ ਦੇ ਵਿੱਚ ਖੇਡ ਜਿਹੜੀ ਇੰਜ ਹੁੰਦੀ ਹੈ। ਔਰ ਉਸ ਦੇ ਨਾਲ ਅਗਰ ਅਸੀਂ ਗੱਲ ਕਰੀਏ ਇੰਗਲੈਂਡ ਦੀ ਟੀਮ ਦੀ ਤੇ ਇੰਗਲੈਂਡ ਦੀ ਟੀਮ ਤੇ ਇਹਨਾਂ ਨੇ ਕਪਤਾਨ ਬਦਲੇ, ਬੜਾ ਕਰਸ਼ ਬਦਲਿਆ, ਇਹਨਾਂ ਨੇ ਆਪਣੀ ਪੂਰੀ ਇੱਕ ਸਟ੍ਰੈਟਜੀ ਪਲੈਨਿੰਗ ਜਿਹੜੀ ਹੈ ਉਹ ਜਨਾਬ ਚੇਂਜ ਕੀਤੀ। ਲੇਕਿਨ ਨਾ ਤੇ ਮਾਡਰਨ ਡੇ ਕ੍ਰਿਕਟ ਖੇਲ ਰਹੇ ਨੇ। ਅਗਰ ਇਹਨਾਂ ਨੂੰ ਤੁਸੀਂ ਦੇਖੋ ਚੈਂਪੀਅਨ ਟਰਾਫੀ 'ਚ ਵੇਖੋ, ਮਤਲਬ T20 ਵੀ ਅੱਗੇ, ਫਿਰ ਵਨਡੇ ਤੇ ਵੀ, ਫਿਰ ਅੱਗੇ ਦੇਖੋ ਤੇ ਇਹ ਐਸ਼ੇਜ਼ ਸੀਰੀਜ਼ ਇਹਨਾਂ ਦੀ 100 ਸਾਲਾ ਤਾਰੀਖ ਹੈਗੀ ਏ ਤੇ ਜਿੰਦੇ ਵਿੱਚ ਜਿਵੇਂ ਇੱਕ ਪਾਕਿਸਤਾਨ ਤੇ ਭਾਰਤ ਦਾ ਰਵਾਇਤੀ ਹਰੀਫ ਹੁੰਦੇ ਨੇ, ਇਸੇ ਤਰ੍ਹਾਂ ਇਹਨਾਂ ਦੀ ਆਵਾਮ ਜਿਹੜੀ ਉਹ ਵੇਖ ਰਹੀ ਹੈ ਕਿ ਕਦੀ ਤੇ ਇੰਗਲੈਂਡ ਦੀ ਟੀਮ ਜਿਹੜੀ ਉਹ ਜਿੱਤੇਗੀ, ਲੇਕਿਨ ਇੰਗਲੈਂਡ ਦੀ ਟੀਮ ਜਿਹੜੀ ਦਿਨ ਬ ਦਿਨ ਜਿਹੜੀ ਉਹ ਥੱਲੇ ਹੀ ਜਾਂਦੀ ਹੋਈ ਸਾਨੂੰ ਨਜ਼ਰ ਆ ਰਹੀ। ਤੇ ਅਰਸਲਾਨ ਸਾਹਿਬ ਹੋਏ ਤੇ ਕਮਿੰਸ ਤੇ ਹੈਜ਼ਲਵੁੱਡ ਨੇ ਵੀ ਟੀਮ ਵਿੱਚ ਆਣਾ ਹੈ ਤੇ ਫਿਰ ਇੰਗਲਿਸ਼ ਟੀਮ ਦਾ ਕੀ ਬਣੇਗਾ? ਤੇ ਫਿਰ ਕਿਸੇ ਖਾਤੇ ਨਹੀਂ ਆਏਗੀ। ਬਿਲਕੁਲ ਤੁਹਾਡੀ ਗੱਲ ਸਹੀ, ਹੈਜ਼ਲਵੁੱਡ ਆ ਗਿਆ ਤੇ ਫਿਰ ਤੇ ਇੰਗਲੈਂਡ ਟੀਮ ਮੇਰੇ ਖਿਆਲ ਨਾਲ ਜਿਹੜੀ ਨਾ ਹੁਣ ਉਹ ਖੁਦ ਹੀ ਕਹੇਗੀ ਕਿ ਜਨਾਬ ਇਸ ਤੋਂ ਬਾਅਦ ਸਾਡੀਆਂ ਹੁਣ ਬੜਕਾਂ ਮਾਰਨੀਆਂ ਨਜ਼ਰ ਨਹੀਂ ਆਉਂਦੀਆਂ। ਤੁਸੀਂ ਇਹ ਦੇਖੋ ਕਿ ਪਿੱਛੇ ਮਿਚਲ ਸਟਾਰਕ ਨੇ ਵਸੀਮ ਅਕਰਮ ਦਾ ਰਿਕਾਰਡ ਤੋੜਨ ਤੋਂ ਬਾਅਦ ਉਹਦੀ ਅੱਜ ਦੀ ਉਹਦੀ ਇਨਕਸਾਰੀ ਤੁਸੀਂ ਵੇਖੀ ਹੈ ਕਿ ਉਹਨੇ ਐਲੈਬੋਰੇਟ ਕੀਤਾ ਹੈ ਉਹਨੂੰ, ਲੇਕਿਨ ਉਹਦੇ ਵਿੱਚ ਉਹਨੇ ਇਸ ਤਰ੍ਹਾਂ ਨਹੀਂ ਕਿਹਾ ਕਿ ਵੀ ਮੈਂ ਇੱਕ ਇੰਨੇ ਵੱਡੇ ਲੈਜੈਂਡ ਸਟਾਰ ਦਾ ਰਿਕਾਰਡ ਤੋੜਦਾ ਤੇ ਮੈਂ ਇੰਜ ਕਰਦਾ ਲੇਕਿਨ ਉਹਨੇ ਬਿਹਤਰੀਨ ਤਰੀਕੇ ਦੇ ਨਾਲ ਉਹਨੂੰ ਸੈਲੀਬ੍ਰੇਟ ਕੀਤਾ ਹੈ ਜੋ ਵੀ ਉਹਨੇ ਹੈ। ਲੇਕਿਨ ਉਹਦੇ 'ਚ ਪ੍ਰਾਊਡ ਤੇ ਗਰੂਰ ਨਹੀਂ ਆਇਆ। ਜਦੋਂ ਹੈਜ਼ਲਵੁੱਡ ਆਏਗਾ ਤੁਹਾਡੇ ਸਾਹਮਣੇ ਫਿਰ ਤੇ ਇੰਗਲੈਂਡ ਟੀਮ ਫਿਰ ਵੀ ਇਹਨਾਂ ਕੋਲ ਪਿੱਛੇ 3 ਮੈਚ ਪਏ ਨੇ, ਜਾਂ ਤੇ ਆਪਣੀ ਕੁਛ ਕਾਰਗਰਦਗੀ ਇਹ ਕਰਕੇ ਤੇ ਦੱਸਣ ਕਿ ਅਸੀਂ ਜਾ ਕੇ ਆਸਟ੍ਰੇਲੀਆ ਦੇ ਵਿੱਚ ਜਾ ਕੇ ਉਹਨਾਂ ਨੂੰ ਕੋਈ ਇੱਕ ਮੈਚ ਹਰਾ ਕੇ ਆਏ। ਲੇਕਿਨ ਜਿਹੜੇ ਹਾਲਾਤ ਤੋਂ ਵਾਕਿਆਤ ਸਾਨੂੰ ਨਜ਼ਰ ਆ ਰਹੇ ਨੇ, ਮੈਨੂੰ ਨਹੀਂ ਲੱਗਦਾ ਕਿ ਜਿਹੜੀ ਇੰਗਲੈਂਡ ਟੀਮ ਹੈ ਉਹ ਆਸਟ੍ਰੇਲੀਆ ਨੂੰ ਟਫ ਟਾਈਮ ਦਾ ਮੌਕਾ ਦੇਗੀ। ਕਿਉਂਕਿ ਦੇਖੋ ਨਾ ਕਿ ਰੂਟ ਦੀ ਅਗਰ ਗੱਲ ਕਰੋ ਜਾਂ ਫਿਰ ਪ੍ਰੋਲੇ ਦੀ ਕਰੋ ਤਾਂ ਉਹਨਾਂ ਨੇ ਬੜੇ ਹੀ ਬਿਹਤਰੀਨ ਤਰੀਕੇ ਨਾਲ, ਔਰ ਰੂਟ ਜਿਹੜਾ ਉਹਨਾਂ ਦਾ ਐਸਾ ਬੈਸਟਮੈਨ ਹੈ ਕਿ ਹਰ ਮੁਸ਼ਕਿਲ ਵਕਤ 'ਚ ਉਹਨਾਂ ਨੂੰ ਕੱਢਦਾ ਹੈ, ਉਹ ਨਜ਼ਰ ਆਉਂਦਾ ਹੈ ਔਰ ਉਹ ਜਿਹੜੀ ਉਹਦੀ ਜੋ ਕੰਧਿਆਂ ਤੇ ਜ਼ਿੰਮੇਦਾਰੀਆਂ ਨੇ ਉਹਨਾਂ ਨੂੰ ਬੜੇ ਬਿਹਤਰੀਨ ਤਰੀਕੇ ਨਾਲ ਅਦਾ ਕਰਦਾ ਹੈ। ਬਿਲਕੁਲ ਆਸਟ੍ਰੇਲੀਆ ਦੇ ਖਿਲਾਫ ਉਹਨਾਂ ਦੀ ਡੈਬਿਊ ਸੈਂਚਰੀ ਸੀਗੀ ਤੇ ਇੰਟਰਨੈਸ਼ਨਲ ਕਰੀਅਰ ਦੀ 40ਵੀਂ ਸੈਂਚਰੀ ਸੀਗੀ। ਤੇ ਅਰਸਲਾਨ ਸਾਹਿਬ ਜੇ ਗੱਲ ਕਰੀਏ ਮਿਚਲ ਸਟਾਰਕ ਦੀ 8 ਵਿਕਟਾਂ ਟੋਟਲ ਲਈਆਂ ਨੇ ਤੇ 77 ਰਨ ਦੀ ਸ਼ਾਨਦਾਰ ਇਨਿੰਗਸ ਖੇਡੀ ਉਹਨਾਂ ਨੇ ਆਪਣੀ ਪਹਿਲੀ ਇਨਿੰਗਸ ਵਿੱਚ। ਤੇ ਤੁਸੀਂ ਕਿੱਦਾਂ ਵੇਖਦੇ ਹੋ ਕਿ ਬੋਲਿੰਗ ਦੇ ਇਲਾਵਾ ਉਹਨਾਂ ਦੀ ਬੈਟਿੰਗ ਵੀ ਵੱਧ ਕੇ ਅੱਗੇ ਆ ਰਹੀ ਹੈ?
ਸਾਲ ਮਿਚਲ ਸਟਾਰਕ ਮੈਂ ਤੁਹਾਨੂੰ ਦੱਸਦਾ ਪਿਆ ਇੱਕ ਐਸਾ ਬੋਲਰ ਵੀ ਹੈ ਤੇ ਇੱਕ ਐਸਾ ਵੀ ਬੈਟਸਮੈਨ ਹੈ ਕਿ ਉਹ ਜਵਾਬ ਦਿੰਦਾ ਹੈ ਆਪਣੀ ਪਰਫਾਰਮੈਂਸ ਨਾਲ, ਉਹ ਜਵਾਬ ਦਿੰਦਾ ਹੈ ਆਪਣੀ ਡਿਲੀਵਰੀਜ਼ ਨਾਲ, ਉਹ ਜਵਾਬ ਦਿੰਦਾ ਆਪਣੀ ਵੇਰੀਏਸ਼ਨਸ ਨਾਲ। ਮਿਚਲ ਸਟਾਰਕ ਤੁਸੀਂ ਇਹ ਸਮਝ ਲਓ ਕਿ ਇਹਨਾਂ ਕੋਲ ਇੱਕ ਐਸਾ ਹੀਰਾ, ਇੱਕ ਐਸਾ ਇਹਨਾਂ ਕੋਲ ਤੋਹਫਾ ਹੈ ਕਿ ਇਹਨੂੰ ਜਿੱਥੇ ਮਰਜ਼ੀ ਇਹ ਬਿਹਤਰੀਨ ਤਰੀਕੇ ਨਾਲ ਇਹਨੂੰ ਯੂਟਿਲਾਈਜ਼ ਕਰ ਸਕਦੇ ਨੇ। ਚਾਹੇ ਅਗਰ ਗੱਲ ਕੀਤੀ ਜਾਏ ਟੈਸਟ ਟੀਮ ਦੀ, ਗੱਲ ਕੀਤੀ ਜਾਏ ਇਹਨਾਂ ਦੀ ਵਨਡੇ ਕ੍ਰਿਕਟ 'ਚ ਜਾਂ ਫਿਰ T20 'ਚ, ਉਹਦੇ ਵਿੱਚ ਵੀ ਇਹ ਬਿਹਤਰੀਨ ਕਾਰਗਰਦਗੀ ਦਾ ਮੁਜ਼ਾਹਰਾ ਕਰਦਾ ਹੈ। ਔਰ ਮੇਰੇ ਖਿਆਲ ਨਾਲ ਅਗਰ ਉਹਨੇ ਵਸੀਮ ਅਕਰਮ ਦਾ ਰਿਕਾਰਡ ਤੋੜ ਲਿਆ ਤਾਂ ਉਹ ਹੋਰ ਵੀ ਬੜੇ ਵੱਡੇ ਰਿਕਾਰਡ ਬਣਾਏਗਾ। ਇਹ ਤੁਹਾਨੂੰ ਮੈਂ ਅੱਜ ਇੱਥੇ ਪ੍ਰੀਡਿਕਸ਼ਨ ਦਿੰਦਾ ਪਿਆ ਜੀ। ਤੇ ਏਸ਼ੀਆ ਸੀਰੀਜ਼ ਦੀ ਗੱਲ ਕਰ ਲਈ, ਹੁਣ ਇੰਡੀਆ ਤੇ ਸਾਊਥ ਅਫਰੀਕਾ ਦੀ ਗੱਲ ਕਰ ਲਈਏ ਤੇ ਸਾਊਥ ਅਫਰੀਕਾ ਦੀ ਫਿਰ ਜੀ ਟੀਮ ਹੈ ਫਿਰ ਚੌਕ ਕਰ ਗਈ ਤੇ 2-1 ਤੋਂ ਸੀਰੀਜ਼ ਵੀ ਹਾਰ ਗਈ ਹੈ। ਤੇ ਹੁਣ T20 ਵਿੱਚ ਵਿਰਾਟ ਕੋਹਲੀ ਤੇ ਰੋਹਿਤ ਸ਼ਰਮਾ ਤੇ ਨਹੀਂ ਹੋਣਗੇ ਤੇ T20 ਵਿੱਚ ਜਿਹੜਾ ਇੰਡੀਆ ਟੀਮ ਬਚ ਪਾਏਗੀ ਹੁਣ ਸਾਊਥ ਅਫਰੀਕਾ ਕੋਲੋਂ? ਸਰ ਜੀ ਇੰਡੀਆ ਟੀਮ ਦੀ ਅਗਰ ਗੱਲ ਕੀਤੀ ਜਾਏ ਤਾਂ ਇੰਡੀਆ ਟੀਮ ਜਿਹੜੀ ਉਹ ਵੀ ਪਾਕਿਸਤਾਨ ਤਰ੍ਹਾਂ ਕਦੀ ਅਨਪ੍ਰੈਡਿਕਟੇਬਲ ਜਿਹੜੀ ਹੋ ਜਾਂਦੀ ਹੈ। ਉਹਦੇ ਵਿੱਚ ਉਹਨਾਂ ਦੀ ਪਰਫਾਰਮੈਂਸ ਕਦੀ ਤੇ ਕਿੱਥੇ ਅਸੀਂ ਬਲੀਵ ਵੀ ਨਹੀਂ ਕਰ ਪਾਉਂਦੇ ਉੱਥੇ ਪਹੁੰਚ ਜਾਂਦੀ, ਤੇ ਕਦੀ ਉਹਨਾਂ ਦੀ ਪਰਫਾਰਮੈਂਸ ਜਿਹੜੀ ਹੈ ਇਸ ਤਰ੍ਹਾਂ ਦੀ ਹੁੰਦੀ ਹੈ ਕਿ ਜਦ ਵੇਖੋ ਹੁਣ ਉਹੀ ਵਿਰਾਟ ਕੋਹਲੀ ਜਿੰਦੇ ਉੱਤੇ ਪਹਿਲੇ ਤਨਕੀਦ ਕੀਤੀ ਜਾ ਰਹੀ ਸੀ, ਉਹਨਾਂ ਦੇ ਆਪਣੇ ਹੀ ਉੱਥੋਂ ਮੁਲਕ ਦੇ ਜਿਹੜੇ ਸ਼ੌਕੀਨ ਨੇ ਕ੍ਰਿਕਟ ਸਨ, ਉਹ ਕਹਿੰਦੇ ਸੀ ਜੀ ਵਿਰਾਟ ਕੋਹਲੀ, ਲੇਕਿਨ ਉਹਨੇ ਜਿਵੇਂ ਹੀ ਸੈਂਚਰੀਆਂ ਬਣਾ ਕੇ ਫਿਰ ਦੱਸਤਾ ਕਿ ਭਾਈ ਮੇਰੇ ਜਿਹੜਾ ਦਮ ਹੈ ਮੈਂ ਇਹਨੂੰ ਅੱਛੇ ਤਰੀਕੇ ਜਿਹੜਾ ਹਾਲੀ ਤੱਕ ਵੀ ਕ੍ਰਿਕਟ ਖੇਲ ਸਕਣਾ। ਤੇ ਸਾਊਥ ਅਫਰੀਕਾ ਟੀਮ ਉਹ ਤੇ ਤੁਹਾਨੂੰ ਪਤਾ ਹੀ ਹੈ, ਫਿਰ ਥੋੜਾ ਜਿਹਾ ਵੀ ਉਹਨਾਂ ਤੇ ਪ੍ਰੈਸ਼ਰ ਆਂਦਾ ਤਾਂ ਉਹਨਾਂ ਦੇ ਤੇ ਸਾਹ ਫੁੱਲਣੇ ਸ਼ੁਰੂ ਹੋ ਜਾਂਦੇ ਨੇ। ਲੇਕਿਨ ਇਹ ਵੇਖੋ ਹੁਣ ਅੱਗੇ ਜਦੋਂ ਵਕਤ ਆਂਦਾ ਕੀ ਕਰਦੇ ਨੇ, ਕਿਸ ਹਿਸਾਬ-ਕਿਤਾਬ ਨਾਲ ਇਹ ਚੱਲਦੇ ਨੇ। ਗੌਤਮ ਗੰਭੀਰ ਜੇ ਹੁਣ ਕਹਣ ਕਿ ਜੀ ਮੈਂ ਏਸ਼ੀਆ ਕੱਪ ਵੀ ਜਿਤਾਤਾ, ਚੈਂਪੀਅਨਸ ਟਰੋਫੀ ਵੀ ਜਿਤਾਤੀ ਤੇ ਹੁਣ ਜਿਹੜੀ ODI ਸੀਰੀਜ਼ ਜਿੱਤ ਗਏ ਨੇ, ਤੇ ਤੁਹਾਨੂੰ ਲੱਗਦਾ ਕਿ ਗੌਤਮ ਗੰਭੀਰ ਦਾ ਵੀ ਕਿੱਥੇ ਕੰਟਰੀਬਿਊਸ਼ਨ ਹੈ ਕਿ ਸਿਰਫ ਵਿਰਾਟ ਤੇ ਰੋਹਿਤ ਨੂੰ ਕ੍ਰੈਡਿਟ ਜਾਂਦਾ ਇਸ ਚੀਜ਼ ਦਾ? ਸਰ ਅਗਰ ਗੌਤਮ ਗੰਭੀਰ ਦੀ ਗੱਲ ਕਰੀਏ ਤਾਂ ਗੌਤਮ ਗੰਭੀਰ ਠੀਕ ਹੈ ਕਿਤੇ ਹੱਦ ਤੱਕ ਉਹਦਾ ਕ੍ਰੈਡਿਟ ਹੋਏਗਾ, ਲੇਕਿਨ ਗੌਤਮ ਗੰਭੀਰ ਉਸ ਤਰ੍ਹਾਂ ਟੀਮ ਨੂੰ ਨਾਲ ਲੈ ਕੇ ਨਹੀਂ ਚੱਲ ਸਕਿਆ। ਤੁਹਾਨੂੰ ਪਤਾ ਇਹਨਾਂ ਦੇ ਜਿਹੜੇ ਸਪਿਨਰ ਰਿਸ਼ਮਨ ਨੇ ਜਦੋਂ ਰਿਟਾਇਰਮੈਂਟ ਦਾ ਐਲਾਨ ਕੀਤਾ, ਆਈ ਥਿੰਕ ਉਦੋਂ ਹੀ ਆਸਟ੍ਰੇਲੀਆ ਦੇ ਵਿੱਚ ਟੈਸਟ ਸੀਰੀਜ਼ ਹੀ ਖੇਲ ਰਹੇ ਸਨ, ਉਦੋਂ ਬਦਤਰੀਨ ਕਾਰਗਰਦਗੀ ਦਾ ਇਹਨਾਂ ਨੇ ਮੁਜ਼ਾਹਰਾ ਕੀਤਾ। ਔਰ ਗੌਤਮ ਗੰਭੀਰ ਦੇ ਕੋਲ ਇੰਨਾ ਉਹ ਤਰੀਕੇ ਨਾਲ ਟੀਮ ਨੂੰ ਨਹੀਂ ਲੈ ਕੇ ਚੱਲ ਸਕਦਾ ਕਿ ਉਹ ਟੀਮ ਦੇ ਵਿੱਚ ਜਿਹੜੀ ਗਰੁੱਪ ਬੰਦੀ ਹੈ ਜਾਂ ਉਸ ਮਾਮਲਾਤ ਨੂੰ ਖਤਮ ਕਰ ਸਕੇ। ਠੀਕ ਹੈ ਉਹਦੇ ਕੋਲ ਇੱਕ ਟੈਕਨੀਕ ਹੋਣਗੀਆਂ, ਇੱਕ ਸਕਿੱਲਸ ਹੋਏਗੀ, ਉਹਦੇ ਨਾਲ ਆਪਣੇ ਖਿਲਾੜੀਆਂ ਨੂੰ ਜਿਹੜਾ ਹੈ ਉਹ ਦੱਸਦਾ ਹੋਏਗਾ। ਲੇਕਿਨ ਦੂਜੀ ਗੱਲ ਇਹ ਕਿ ਅਗਰ ਉਹ ਕਹੇ ਕਿ ਸਾਰਾ ਸਿਰਾ ਮੇਰੇ ਸਿਰ ਤੇ ਬੰਨ ਦਿਓ ਤਾਂ ਮੇਰੇ ਖਿਆਲ ਨਾਲ ਇਹ ਜਿਹੜਾ ਹੈ ਗੱਲ ਗਲਤ ਹੋਏਗੀ। ਉਹਦੇ ਚ ਸੀਨੀਅਰ ਖਿਲਾੜੀ ਉਹਨਾਂ ਕੋਲ ਹੈਗੇ ਸਨ, ਉਹਨਾਂ ਨੇ ਅੱਛੀ ਬਿਹਤਰੀਨ ਪਰਫਾਰਮੈਂਸ ਦਾ ਮੁਜ਼ਾਹਰਾ ਕੀਤਾ। ਫਿਰ ਉਹਨੇ ਰੋਹਿਤ ਸ਼ਰਮਾ ਨੂੰ ਪਿੱਛੇ ਬਿਠਾਇਆ, ਉਹਨੇ ਰੋਹਿਤ ਸ਼ਰਮਾ ਨਾਲ ਬੜੇ ਮਾਮਲਾਤ ਹੋਏ। ਤੁਹਾਨੂੰ ਪਿੱਛੇ ਤੁਸੀਂ ਦੇਖ ਲਓ ਉਠਾ ਕੇ ਇਹਦੀ ਕ੍ਰਿਕਟ ਦੀ ਹਿਸਟਰੀ ਪਿੱਛੇ 1-2 ਸਾਲ ਦੇ ਵਿੱਚ ਜੋ ਗੌਤਮ ਗੰਭੀਰ ਜਦੋਂ ਦਾ ਇਹਨਾਂ ਦਾ ਕੋਚ ਆਇਆ। ਲੇਕਿਨ ਇਹ ਕਿ ਅਗਰ ਗੌਤਮ ਗੰਭੀਰ ਸਾਰਾ ਕ੍ਰੈਡਿਟ ਹੀ ਆਪਣੇ ਨਾਮ ਲਏ ਤੇ ਇਹ ਮੇਰੇ ਖਿਆਲ ਨਾਲ ਬਾਕੀ ਦੂਜੇ ਖਿਲਾੜੀਆਂ ਨਾਲ ਜਿਹੜੀ ਨਾ ਉਹ ਜ਼ਿਆਦਤੀ ਹੋਏਗੀ। ਗੌਤਮ ਗੰਭੀਰ ਮੰਨਦੇ ਆ ਕਿ ਉਹ ਹੈਡ ਬਿਹਤਰੀਨ ਕੋਚ ਹੈਗਾ, ਲੇਕਿਨ ਉਸ ਦੇ ਬਾਵਜੂਦ ਜਿਹੜਾ ਨਾਲ ਖਿਲਾੜੀਆਂ ਦਾ ਵੀ ਕੰਟਰੀਬਿਊਸ਼ਨ ਬਹੁਤ ਅੱਛਾ ਹੁੰਦਾ ਹੈ। ਬਿਲਕੁਲ, ਹੁਣ ਤੇ ਵਿਰਾਟ ਤੇ ਰੋਹਿਤ ਸ਼ਰਮਾ ਵੀ ਕਹਿ ਚੁੱਕੇ ਨੇ ਕਿ 2027 ਦਾ ਵਰਲਡ ਕੱਪ ਵੀ ਅਸੀਂ ਖੇਡਾਂਗੇ ਤੇ ਇਹ ਗੌਤਮ ਗੰਭੀਰ ਵਾਸਤੇ ਪਰੇਸ਼ਾਨ ਹੋਣ ਵਾਲੀ ਗੱਲ ਹੈ, ਕਿਉਂਕਿ ਉਹ ਤੇ ਇਹੀ ਚਾਹੁੰਦਾ ਹੈ ਕਿ ਸ਼ੁਭਮਨ ਗਿੱਲ ਨੂੰ ਅੱਗੇ ਲੈ ਕੇ ਆਈਏ ਤੇ ਇਹ ਹੋਏ ਉਹ ਹੋਏ। ਤੇ ਬਹੁਤ ਬਹੁਤ ਸ਼ੁਕਰੀਆ ਮੀਆਂ